असलामुअलैकुम। 4 स्टार सियासी डेरे दे खुश आमदीद। हजूर साडी दुआ है तुसीं जिथे जिथे भी तशरीफ फरमाओ, अल्लाह पाक तुहानूं सारिआं नूं सेहत तंदरुस्ती अता फरमावे। लो जी, वड्डियां वड्डियां खबरां आ गईयां ने। मौलाना फजल रहमान साहब ने कमाल कर दिता है। सूद के खिलाफ जंग ते मौलाना साहब दे संग। आईनी तरमीम के बाद जिहड़ी सूरत हाल वाजिया हो गई है ते पीटीआई भी ना आईनी तरमीम दे विच शामिल हो गई है। ਤੁਹਾਡੇ ਅੱਗੇ ਗੁਜ਼ਾਰਿਸ਼ ਹੈ, ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਦੇ ਬਟਨ ਨੂੰ ਲਾਜ਼ਮਨ ਦਬਾ ਦੇਣਾ। ਲਓ ਜੀ, ਸਭ ਨੇ ਪਹਿਲਾਂ ਗੱਲ ਕਰਨੀ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦੇ ਉੱਤੇ। ਉਹਨਾਂ ਨੇ ਬੜਾ ਇੱਕ ਬਿਹਤਰੀਨ ਆਈਨੀ ਤਰਮੀਮ ਮਨਜ਼ੂਰ ਕਰਾਉਣ ਤੋਂ ਬਾਅਦ ਉਹਨਾਂ ਨੇ ਇੱਕ ਨਾਲ ਸ਼ਿਕ ਰੱਖੀ ਕਿ ਸੂਦ ਦਾ ਖਾਤਮਾ ਜਿਹੜਾ ਹੈਗਾ ਨਾ, ਇਨ 2028 ਦੇ ਵਿੱਚ ਸਾਰਾ ਪਾਕਿਸਤਾਨ ਦੇ ਵਿੱਚ ਸੂਦ ਦਾ ਖਾਤਮਾ ਹੋ ਜਾਵੇਗਾ। ਬੈਂਕ ਕੀ, ਦੂਏ ਤੀਏ ਕੀ, ਮਾਮਲਾਤ ਕੀ, ये सारे मामला जो इस्लामी तालीमात के मुताबिक हो जाते। बड़ी अच्छी बात है। उलमा कराम का एक असैम्बली च वजूद होना ही ना, ये भी बड़ा ही बाबरकत है। अल्लाह वाले फरमाते ने कि वो कारोबार की, वो मुल्क की, दूसरे मामला की वो लोग कभी भी तरक्की नहीं कर सकते गे जेडे सूद के खिलाफ मामलात नूं क्लीयर करते गए, सूदी लैन देन करते गए। ਜਿਹੜੇ ਲੋਕ ਸੂਦੀ ਲੈਣ ਦੇਣ ਕਰਦੇ ਹੈਗੇ ਨੇ ਉਹਦੇ ਮੁਤਲਕ ਹਦੀਸੇ ਪਾਕ ਦੇ ਅੰਦਰ ਵੀ ਬੜੀਆਂ ਵਾਇਦਾਂ ਆਈਆਂ ਹੀ ਨੇ। ਅੱਲਾਹ ਵਾਲੇ ਫਰਮਾਉਂਦੇ ਨੇ ਕਿ ਸੂਦ ਦੀਆਂ 70 ਸ਼ਾਖਾਂ ਨੇ। ਸੂਦ ਦੀਆਂ 70 ਸ਼ਾਖਾਂ ਨੇ। ਇਹਦੇ 'ਚ ਜਿਹੜੀ ਸਭ ਨਾਲ ਜਿਹੜੀ ਆਖਰੀ ਸ਼ਾਖ ਹੈਗੀ ਨਾ, ਉਹ ਹੈਗਾ ਕਿ ਸਕੀ ਮਾਂ ਦੇ ਨਾਲ ਜ਼ਨਾ ਕਰਨਾ। ਇਹਦੇ ਬਰਾਬਰ ਹੈਗਾ ਸੂਦ ਦਾ ਜਿਹੜਾ ਮਾਮਲਾ ਹੈਗਾ ਨਾ। ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਨਾ ਸੂਦੀ ਮਾਮਲਾਤ ਤੋਂ ਬਚਾਵੇ। ਇਹਦੇ ਮੁਤਲਕ ਮੌਲਾਨਾ ਸਾਹਿਬ ਦਾ ਫੈਸਲਾ ਬੜਾ ਖੁਸ਼ਾਇਨ ਦੇਗਾ। ਅਸੀਂ ਉਹਨਾਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਸਿਆਸੀ ਮਾਮਲਾਤ ਦੇ ਵਿੱਚ ਤੇ ਗੱਲਬਾਤ ਚੱਲਦੀ ਰਹਿੰਦੀ ਹੈਗੀ ਹੈ, ਲੇਕਿਨ ਇਸ ਮਾਮਲਾ 'ਚ ਉਹਨਾਂ ਨੂੰ ਦਿਲ ਜਿੱਤ ਲਿਆ ਗਿਆ ਸਾਰੇ ਮਾਮਲਾਤ ਦੇ ਵਿੱਚ। ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਇਸਤਕਾਮਤ ਅਤਾ ਫਰਮਾਵੇ। ਉਹਦੇ ਬਾਅਦ ਖਬਰ ਤੇ ਆਣੇ ਕਿ ਸਭ ਤੋਂ ਵੱਡੀ ਖਬਰ ਜਿਹੜੀ ਹੈਗੀ ਨਾ, ਉਹ 26 ਆਈਨੀ ਤਰਮੀਮ ਦੀ ਮਨਜ਼ੂਰ ਹੋਣ ਤੋਂ ਬਾਅਦ ਅਗਲੇ ਚੀਫ ਜਸਟਿਸ ਸਾਹਿਬ ਕੌਣ ਹੋਣਗੇ। ਅਗਲੇ ਚੀਫ ਜਸਟਿਸ ਸਾਹਿਬ ਦੀ ਜਿਹੜੀ ਤਾਇਨਾਤੀ ਹੈਗੀ ਨਾ, ਉਹਦਾ ਤਰੀਕਾਕਾਰ ਤੇ ਅਮਲ ਦਰਾਮਦ हुकूमत ने शुरू कर दिता गया है। हुकूमत ने शुरू कर दिता है। आईनी तरमीम के जो 12 अरकान की कमेटी बन गई है। नून लीग, पीपल्स पार्टी, इत्तेहादी जमाता ने अपने अपने जो मैंबरान है फाइनल कर दिते गए हैं। हत्ता कि पीटीआई ने भी अपने मैंबरान फाइनल कर दिते गए हैं। पीपल्स पार्टी ने राजा परवेज अशरफ, फरूक एच नाइक ते नवीद कमर का नाम दिता गया है। नून लीग ने ख्वाजा आसफ, एहसन इकबाल ਤੇ ਇੱਕ ਖਤੂਨ ਸੈਨੇਟਰ ਹੈਗੀ ਏ, ਉਹਦਾ ਨਾਂ ਜਿਹੜਾ ਹੈਗਾ ਨਾ, ਉਹਦਾ ਨਾਮ ਸਾਹਮਣੇ ਆਇਆ, ਉਹਨਾਂ ਦਿੱਤਾ ਗਿਆ। ਜਮੀਅਤ ਇਸਲਾਮ ਦਾ ਇੱਕ ਰੁਕਨ ਬਣਦਾ ਸੀ ਅਕਾਮਰਾਨ ਮੁਰਤਜ਼ਾ, ਜਿਹਦੇ ਬਾਰੇ 'ਚ ਅਸੀਂ ਕੱਲ ਵੀਡੀਓ ਕੀਤੀ ਸੀ, ਜਿਹੜਾ ਮੌਲਾਨਾ ਸਾਹਿਬ ਨੂੰ ਭਜਾਈ ਫਿਰਦਾ ਸੀ। ਇਹ ਸਾਰੇ ਮੁਤਬਰ ਨਾਮ ਨੇ। ਪੀਟੀਆਈ ਵੱਲੋਂ ਵੀ ਨਾਮ ਆ ਗਏ ਨੇ। ਇੱਕ ਬਰਿਸਟਰ ਗੌਰ ਦਾ ਆਇਆ, 2 ਨਾਮ ਹੋਰ ਆਏ ਨੇ। ਤੇ ਹਕੂਮਤ ਔਰ ਆਪੋਜੀਸ਼ਨ ਦੇ ਜਿਹੜੇ 12 ਅਰਕਾਨ ਨੇ ਨਾ, ਫਾਈਨਲ ਹੋਣ ਤੋਂ ਬਾਅਦ ਚੀਫ ਜਸਟਿਸ ਸਾਹਿਬ ਦੀ ਜਿਹੜੀ ਤਾਇਨਾਤੀ ਦਾ ਫੈਸਲਾ ਕਰ ਲਿੱਤਾ ਜਾਵੇਗਾ। ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਮੋਸਟ ਜੱਜ ਹੈਗੇ ਨੇ ਨਾ, ਜਿਹੜੇ ਸੀਨੀਅਰ ਮੋਸਟ ਜੱਜ ਹੈਗੇ ਨੇ, ਉਹਨਾਂ 'ਚ ਇੱਕ ਦਾ ਇੰਤਖਾਬ ਕੀਤਾ ਜਾਵੇਗਾ, ਜਿਹਦੇ 'ਚ ਜਸਟਿਸ ਮਨਸੂਰ ਅਲੀ ਸ਼ਾਹ, ਜਸਟਿਸ ਯਹੀਆ ਫਰੀਦੀ ਤੇ ਜਸਟਿਸ ਮੁਨੀਬ ਅਖਤਰ, ਇਹ 3 ਜੱਜ ਹੈਗੇ ਨੇ। ਇਹਨਾਂ 3 ਜੱਜਾਂ 'ਚ ਹਕੂਮਤ ਨੇ ਇੱਕ ਬੰਦੇ ਦਾ ਫੈਸਲਾ ਕਰਨਾ ਹੈ। ਅਗਰ 3 ਜੱਜਾਂ ਦੇ ਮੁਤਲਕ ਵੀ ਕੋਈ ਰਾਏ ਨਹੀਂ, ਮਸਲਾ ਜਾਂ 3 ਜੱਜ ਇਸਤੀਫਾ ਦੇ ਦਿੰਦੇ ਨੇ ਜਾਂ ਹੋਰ ਕੋਈ ਮਾਮਲਾਤ ਖੜਾ ਕਰਦੇ ਨੇ, ਤਾਂ ਹਕੂਮਤ ਫੌਰਨ ਨਵੇਂ 3 ਜੱਜ ਮੁੰਤਖਬ ਕਰੇਗੀ। ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਨਾ, ਇੱਕ ਜੱਜ ਜਿਹੜਾ ਹੈਗਾ ਨਾ ਮੁੰਤਖਬ ਕਰ ਦਿੱਤਾ ਜਾਵੇਗਾ। ਅਗਰ ਇਹ 3 ਜੱਜਾਂ ਦਾ ਬੈਕਗਰਾਉਂਡ ਵੇਖੀ ਜਾਵੇ, ਇਹ 3 ਜੱਜਾਂ ਦੇ ਮਾਮਲਾਤ ਵੇਖੇ ਜਾਵਣ, ਇਹਨਾਂ ਦੇ ਆਪਸ ਵਿੱਚ ਬੜੀਆਂ ਕਰੀਬੀ ਤਲਕ ਹੈਗੇ ਨੇ। 3 ਜੱਜ ਸਾਹਿਬਾਨ ਦੇ 3 ਜਿਹੜੇ ਜੱਜ ਹੈਗੇ ਨੇ, ਇਹ ਇੱਕੋ ਹੀ ਕਾਲਜ 'ਚ ਪੜ੍ਹੇ ਨੇ। ਉਹ ਜਿਹੜਾ ਲਾਹੌਰ ਕਾਲਜ ਹੈ, ਐਚੀਸਨ ਕਾਲਜ, ਉੱਥੋਂ ਦੇ ਜਿਹੜਾ ਫਾਜ਼ਿਲ ਤਹਿਸੀਲ ਨੇ। ਕਾਲਜ ਦੇ ਜ਼ਮਾਨੇ ਦੇ ਹੀ ਇਹਨਾਂ ਦਾ ਬੜਾ ਗਹਿਰਾ ਤਲਕ ਹੈ। ਇਹਨਾਂ ਜਿਹੜੇ 2 ਜੱਜ ਹੈ, ਜਸਟਿਸ ਮੁਨੀਬ ਅਖਤਰ ਤੇ ਜਸਟਿਸ ਯਹੀਆ ਫਰੀਦੀ, ਦੋਨੋਂ ਜਿਹੜੇ ਆਪਦੇ ਕਲਾਸ ਦੇ ਜਿਹੜੇ ਹੈਗੇ ਸੀ ਨਾ, ਹੈਡ ਬੁਆਏ ਸਨ, ਵੀ ਆਪਦੇ ਕਲਾਸ ਨੂੰ ਮੋਨੀਟਰ ਕਰਦੇ ਸਨ, ਆਪਦੀ ਕਲਾਸ ਦੇ ਵਿੱਚ ਮੁਤਬਰ ਸਨ, ਆਪਦੀ ਕਲਾਸ ਦੇ ਸਭ ਨਾਲੋਂ ਅੱਛੇ ਬੈਸਟ ਸਟੂਡੈਂਟ ਸਨ। ਇਸੇ ਲਈ ਜਿਹੜਾ ਬੰਦਾ ਚੰਗਾ ਹੁੰਦਾ, ਇਸ ਲਈ ਅੱਜ ਅੱਛੀ ਜਗ੍ਹਾ ਦੇ ਫਾਇਜ਼ ਹੈਗੇ ਨੇ। ਔਰ ਚੀਫ ਜਸਟਿਸ ਜਿਹੜੇ ਉਮੀਦਵਾਰ ਹੈਗੇ ਨੇ, ਤੀਸਰੇ ਜੱਜ ਮਨਸੂਰ ਅਲੀ ਸ਼ਾਹ ਸਾਹਿਬ, ਉਹ ਵੀ ਇਸੇ ਕਾਲਜ ਦੇ ਜਿਹੜੇ ਨੇ ਪੜ੍ਹੇ ਹੈਗੇ ਨੇ, ਤੇ ਉਹਨਾਂ ਨੇ ਵੀ ਇਸ ਕਲਾਸ ਦੇ ਵਿੱਚ ਟੌਪ ਕੀਤਾ, ਟੌਪ ਪੋਜੀਸ਼ਨ ਦੇ ਸਨ।
ਜਿਹੜਾ ਹੈਗਾ ਸੀ ਜਸਟਿਸ ਮਨੀਪ ਸਾਹਿਬ ਤੇ ਜਸਟਿਸ ਯਹੀਆ ਸਾਹਿਬ, ਇਹ ਦੋਵੇਂ ਜਿਹੜੇ ਹੈਗੇ ਸਨ ਨਾ ਟੈਨਿਸ ਬਾਲ ਖੇਡੀ ਜਾਂਦੀ ਹੈ ਨਾ, ਟੈਨਿਸ ਬਾਲ, ਉਹਦੇ ਬੜੇ ਜ਼ਬਰਦਸਤ ਪਲੇਅਰ ਸਨ। ਇਹਨਾਂ ਦਾ ਤਲਕ ਵੀ ਇੱਕੋ ਹੀ ਟੀਮ ਦੇ ਖਿਲਾੜੀਆਂ ਦੇ ਤੌਰ ਤੇ ਜਾਣਿਆ ਜਾਂਦਾ ਹੈਗਾ ਹੈ। ਦੇਖੋ ਕਿੱਥੇ ਤਲਕ ਤੇ ਕਿੱਥੇ ਆ ਨਿਕਲਿਆ ਗਿਆ, ਠੀਕ ਹੈ ਨਾ, ਕਿੱਥੇ ਤਲਕ ਕਿੱਥੇ ਆ ਨਿਕਲਿਆ ਗਿਆ। ਇਸੇ ਤਰ੍ਹਾਂ ਇਹ ਸਾਰੇ ਕਾਲਜ ਇਕੱਠੇ ਹੋਏ, ਇਕੱਠੇ ਰਹੇ, ਇਕੱਠੇ ਪੜ੍ਹਦੇ ਰਹੇ। ਦੇਖੋ ਕੁਦਰਤੀ ਬਾਤ ਹੈਗੀ ਕਿ ਅੱਜ ਸੁਪਰੀਮ ਕੋਰਟ 'ਚ ਵੀ ਇਕੱਠੇ ਹੋ ਗਏ ਨੇ, ਤਿੰਨਾਂ ਦੇ ਬਾਰੇ 'ਚ ਸਾਰੇ ਚੀਫ ਜਸਟਿਸ ਦੀ ਦੌਰ ਦੇ ਵਿੱਚ ਹੈਗੇ ਨੇ। ਦੇਖੋ ਕਿੰਨਾ ਫੈਸਲਾ ਹੁੰਦਾ ਹੈਗਾ। ਤੇ ਕੁਝ ਲੋਕ ਹੋਰ ਵੀ ਹੈਗੇ ਨੇ, ਇਹਨਾਂ ਦਾ ਵੀ ਜਿਹੜਾ ਹੈਗਾ ਨਾ ਕਾਫੀ ਜ਼ਿਆਦਾ ਜੋ ਲੋਕ ਸੀ ਨਾ ਜਿਹੜੇ ਲੱਗੇ ਰਹੇ ਆਈਨੀ ਤਰਮੀਮ ਦੇ ਮਾਮਲੇ 'ਚ, ਇਹ ਹੋ ਜਾਵੇ ਤਾਂ ਇਹ ਹੋ ਜਾਵੇ ਤਾਂ ਇਹ ਹੋ ਜਾਵੇ ਤਾਂ ਹੋਇਆ ਕੁਝ ਵੀ ਨਹੀਂ। ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ। ਕੋਈ ਵੀ ਚੀਫ ਜਸਟਿਸ ਬਣ ਜਾਵੇ, ਸਾਰੇ ਬਰਾਬਰ ਹੈਗੇ ਨੇ। ਤੇ ਇਹ ਜਿਹੜਾ ਹੈਗਾ ਨਾ ਜਸਟਿਸ ਮਨੀਬ ਅਖਤਰ ਤੇ ਯਹੀਆ ਫਰੀਦੀ ਦੋਵੇਂ ਕਿੰਨਾ ਹੀ ਅਰਸਾ ਇੱਕੋ ਹੀ ਲਾਬੀ ਫਰਮ ਦੇ ਵਿੱਚ, ਜਿਹੜੀ ਨਾ ਫਰਮ ਲਾਬੀ, ਜਿਵੇਂ ਸਾਡੇ ਇੱਥੇ ਫਰਮਾਂ ਹੁੰਦੀਆਂ ਨੇ ਜਾਂ ਕੋਈ ਮਾਮਲਾ, ਦੋਵੇਂ ਇਕੱਠੇ ਹੀ ਕੰਮ ਕਰਦੇ ਰਹੇ ਨੇ। ਤੇ ਅਸੀਂ ਉਹਨਾਂ ਦਾ ਬੜਾ ਜ਼ਿਆਦਾ ਇਹਤਰਾਮ ਕਰਨੇ ਆ, ਠੀਕ ਹੈ ਨਾ। ਇਸ ਵਾਸਤੇ ਇਹਨਾਂ ਦੇ ਦੋਵਾਂ ਦੀ ਆਪਸ ਦੇ ਵਿੱਚ ਬੜੀ ਗਹਿਰੀ ਦੋਸਤੀ ਹੈਗੀ ਹੈ। ਤੇ ਜਿਹੜੇ ਹੈਗੇ ਨੇ ਮੇਰੇ ਹਿਸਾਬ ਨਾਲ ਜਿਹੜਾ ਨਾ ਯਹੀਆ ਫਰੀਦੀ ਸਾਹਿਬ ਤੇ ਅਤਰ ਅਲ ਮਿਨੱਲਾ, ਇਹ ਵੀ ਇੱਕ ਚੀਫ ਜਸਟਿਸ ਦੀ ਦੌੜ ਦੇ ਵਿੱਚ ਸ਼ਾਮਲ ਹੈਗੇ ਨੇ। 26 ਆਈਨੀ ਤਰਮੀਮ ਦੀ ਵਜ੍ਹਾ ਤੋਂ ਇੱਕ ਹੀ ਬੰਦੇ ਨੇ ਚੀਫ ਜਸਟਿਸ ਬਣਨਾ ਹੈ। ਇਹ ਸਾਰੇ ਮਾਮਲਾਤ ਜਿਹੜੇ ਹੈਗੇ ਨੇ ਜਿਵੇਂ ਜਿਵੇਂ ਸੈਟਿੰਗ ਹੁੰਦੀ ਹੈ ਇਹਦੀ, ਅਸਲ ਜਿਹੜਾ ਮਾਮਲਾਤ ਹੈ ਸਾਰਾ ਮਾਮਲਾ ਖਰਾਬ ਕੀਤਾ ਪੀਟੀਆਈ ਨੇ। ਪੀਟੀਆਈ ਨੇ ਇਸ ਮਾਮਲੇ ਨੂੰ ਇੰਨਾ ਕੁ ਹਾਈਲਾਈਟ ਕੀਤਾ, ਇੰਨਾ ਕੁ ਹਾਈਲਾਈਟ ਕੀਤਾ ਹੈਗਾ। ਇਹ ਜਿਹੜੇ ਤੋਲਾ ਹੈਗਾ ਨਾ ਬਦਬਖਤਾਂ ਦਾ, ਇਹ 2013 ਤੋਂ ਸਾਡੇ ਪਿੱਛੇ ਲੱਗਾ ਹੈਗਾ ਤੇ 2024 ਆ ਗਿਆ। ਅੱਲਾਹ ਪਾਕ ਨੇ ਇਸ ਫਿਤਨੇ ਨੂੰ ਦਫਨ ਕਰ ਦਿੱਤਾ ਗਿਆ। ਇਹ ਡੀ ਚੌਕ ਜੋ ਸ਼ੁਰੂ ਹੋਇਆ ਸੀ ਤੇ ਡੀ ਚੌਕ 'ਚ ਹੀ ਦਫਨ ਹੋ ਜਾਏਗਾ। ਕੀ ਕੁਛ ਇਹਨਾਂ ਨੇ ਨਹੀਂ ਕੀਤਾ ਗਿਆ। ਸਾਰੇ ਮਾਮਲਾਤ ਇਹਨਾਂ ਨੇ ਕਲੀਅਰ ਕੀਤੇ, ਕਦੀ ਕਾਨਫਰੰਸ ਨਾਲ ਰੁਕਵਾਈਆਂ, ਕਦੀ ਹੜਤਾਲਾਂ ਦਾ ਐਲਾਨ ਕੀਤਾ, ਕਦੀ ਕੁਛ ਕੀਤਾ, ਕਦੀ ਉੱਥੇ ਗੰਡਾਪੁਰ ਸਾਹਿਬ ਚਲੇ ਗਏ, ਕਦੀ ਉਹ 12 ਮੌਸਮ, ਅੱਗੇ ਤੁਹਾਡੇ ਨਾਲ ਬੜੀ ਵਾਰੀ ਗੱਲ ਕੀਤੀ, 12 ਮੌਸਮ ਤੇ 12 ਮਾਮਲਾਤ ਤੇ 12 ਗੋਲੀਆਂ ਤੇ ਹੋਰ ਬੜਾ ਕੁਛ ਜਿਹੜਾ ਹੈਗਾ ਸੀ ਨਾ, ਇਹਨਾਂ ਨੇ ਬੜਾ ਕੁਛ ਕੀਤਾ ਇਹਨਾਂ ਨੇ। ਖੈਰ ਅੱਲਾ ਦਾ ਸ਼ੁਕਰ ਆਇਆ, ਇਹ ਸਾਰੀ ਕਾਨਫਰੰਸ ਵੀ ਹੋ ਗਈ, ਸਾਰੇ ਮਾਮਲਾਤ। ਅਸੀਂ ਤੁਹਾਨੂੰ ਪਹਿਲੇ ਦਿਨ ਤੋਂ ਕਹਿੰਦੇ ਸਾਂ ਇਹ ਸਾਰਾ ਮਾਮਲਾ ਕਲੀਅਰ ਹੋ ਜਾਵੇਗਾ। ਅੱਲਾ ਦੀ ਰਹਿਮਤ ਦੇ ਨਾਲ ਇਹ ਸਾਰਾ ਮਾਮਲਾ ਕਲੀਅਰ ਹੋਇਆ, ਸਾਰੇ ਆਪਣੇ ਆਪਣੇ ਘਰੋਂ ਘਰੀ ਚਲੇ ਗਏ। ਇਨਸ਼ਾਅੱਲਾ ਜਿਹੜੀ ਹੁਕੂਮਤ ਹੈਗੀ ਹੈ, ਅਸੀਂ ਤੁਹਾਨੂੰ ਅੱਜ ਤੋਂ 2-2.5 ਮਹੀਨੇ ਪਹਿਲਾਂ ਵੀ ਜਦੋਂ ਰੌਲਾ ਪਿਆ ਹੈਗਾ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਕਹਿੰਦੇ ਜਦੋਂ ਵੀ ਆਈਨੀ ਤਰਮੀਮ ਆਵੇ ਦੀ ਹੁਕੂਮਤ ਮਨਜ਼ੂਰ ਕਰਵਾ ਲਵੇ। ਆਖਰਕਾਰ ਹੁਕੂਮਤ ਨੇ ਮਨਜ਼ੂਰ ਕਰ ਲਿਆ, ਆਪਦਾ ਸਾਰਾ ਮਾਮਲਾ ਕੀਤਾ। ਉਹਨੇ ਜਿਹੜਾ ਚੀਫ ਜਸਟਿਸ ਤਰੀਕਾਕਾਰ ਇਖਤਿਆਰਾਤ ਦਾ ਜਿਹੜਾ ਹੈਗਾ ਨਾ ਉਹ ਹੁਣ ਡਿਵਾਈਡ ਹੋ ਗਿਆ, ਤਰੀਕਾਕਾਰ ਡਿਵਾਈਡ ਹੋ ਗਿਆ। ਉਹ ਇਸ ਨੇ ਕਿ ਹੁਣ ਜਿਹੜਾ ਚੀਫ ਜਸਟਿਸ ਦਾ ਫੈਸਲਾ ਜਿਹੜਾ ਹੈਗਾ ਨਾ ਪਾਰਲੀਮੈਂਟ ਕਰੇਗੀ। ਹੋਰ ਬੰਦਾ ਚੀਫ ਜਸਟਿਸ ਤਾਇਨਾਤੀ ਦਾ ਫੈਸਲਾ ਨਹੀਂ ਕਰ ਸਕਦਾ ਗਿਆ। ਗੌਰਮੈਂਟ ਦੇਖੇ ਦੀ, ਗੌਰਮੈਂਟ ਮਾਮਲਾਤ ਨੂੰ ਦੇਖੇ ਦੀ, ਅੱਗਾ ਪਿੱਛਾ ਦੇਖੇ ਦੀ, ਪਾਰਲੀਮੈਂਟ ਦੀ ਬੈਕਗਰਾਉਂਡ ਦੇਖੇ ਦੀ, ਕੀ ਮਾਮਲਾ ਹੋਇਆ ਤੇ ਕੀ ਨਹੀਂ ਮਾਮਲਾ ਹੋਇਆ। ਖੈਰ ਦੇਖੋ ਕਿ ਐਸੀ ਗੱਲ ਹੈਗੀ 26ਵੀਂ ਆਈਨੀ ਤਰਮੀਮ ਮਨਜ਼ੂਰ ਹੁੰਦੀ ਕਿ ਪੀਟੀਆਈ ਵੀ ਨਾਲ ਚੱਲ ਪਈ ਹੈ। ਚਲੋ ਉਹਨਾਂ ਦੀ ਮਿਹਰਬਾਨੀ ਹੈ, ਪੀਟੀਆਈ ਵੀ ਨਾਲ ਚੱਲ ਪਈ। ਪੀਟੀਆਈ ਨੇ ਵੀ ਆਪਣੇ ਮਾਮਲਾਤ ਕਲੀਅਰ ਕੀਤੇ ਨੇ। ਚਲੋ ਅਲਹਮਦੁਲਿਲਾ, ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਨਾ ਹੱਕ ਸੱਚ ਕਹਿਣ ਦੀ ਤੌਫੀਕ ਅਤਾ ਫਰਮਾਏ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। अस्सलाम वालेकुम वरहमतुल्लाहि वबरकातुहू।